हाँ जी, ਅਸੀਂ ਇਸ ਵੇਲੇ ਆਪਣੇ ਮਿਆਨੀ ਸਾਹਿਬ ਕਬਰਸਤਾਨ। ਮਿਆਨੀ ਸਾਹਿਬ ਕਬਰਸਤਾਨ ਲਾਹੌਰ ਦਾ ਸਭ ਤੋਂ ਪੁਰਾਣਾ ਔਰ ਵੱਡਾ ਕਬਰਸਤਾਨ। ਫਿਰ ਵੀ ਜੇ ਤੁਸੀਂ ਮਿਆਨੀ ਸਾਹਿਬ ਕਬਰਸਤਾਨ ਤੁਹਾਨੂੰ ਨਾ ਲੱਭੇ ਤੇ ਥੋੜਾ ਮੈਂ ਦੱਸ ਦੇਣਾ ਵਾਂ ਕਿ ਚਬੁਰਜੀ ਦੇ ਬਿਲਕੁਲ ਇਹ ਨਾਲ ਪੈਂਦਾ। ਚਬੁਰਜੀ ਤੋਂ ਜਦੋਂ ਅਸੀਂ ਫਿਰੋਜ਼ਪੁਰ ਰੋਡ ਨੂੰ ਜਾ ਰਹੇ ਹੁੰਦੇ ਹਾਂ ਤੇ ਸੱਜੇ ਔਰ ਖੱਬੇ ਹੱਥ ਇਹ ਕਬਰਸਤਾਨ ਆਉਂਦਾ। ਇਸ ਕਬਰਸਤਾਨ ਅੰਦਰ ਪੰਜਾਬ ਦੀਆਂ ਕਈ ਨਾਮੀ ਗਿਰਾਮੀ ਸ਼ਖਸੀਅਤਾਂ, ਕਈ ਸ਼ਾਇਰ ਅਦੀਬ ਵੱਡੇ ਉਹ ਇੱਥੇ ਦਫਨ ਹਨ। ਸੋ ਇਹ ਕਬਰਸਤਾਨ ਅਸੀਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਲਾਹੌਰ ਦੀ ਤਾਰੀਖ, ਪੰਜਾਬ ਦੀ ਤਾਰੀਖ ਦੇ ਨਾਲ ਇੱਕ ਜੁੜਿਆ ਹੋਇਆ ਕਬਰਸਤਾਨ ਹੈ। ਜਦੋਂ ਵੀ ਅਸੀਂ ਪੰਜਾਬ ਦੀ ਤਾਰੀਖ 'ਤੇ ਨਜ਼ਰ ਪਾਵਾਂਗੇ ਤੇ ਇਸ ਕਬਰਸਤਾਨ ਦਾ ਜ਼ਿਕਰ ਲਾਜ਼ਮੀ ਆਵੇਗਾ। ਲੱਖਾਂ ਕਬਰਾਂ ਇੱਥੇ ਲੋਕਾਂ ਦੀਆਂ ਹਨ ਤੇ ਇਹਨਾਂ ਦੇ ਵਿੱਚੋਂ ਇੱਕ ਕਬਰ ਹੈ ਦੁੱਲਾ ਭੱਟੀ ਦੀ। ਸੋ ਚੱਲਦੇ ਹਾਂ ਜੀ, ਦੁੱਲਾ ਭੱਟੀ ਪੰਜਾਬ ਦਾ ਲੋਕ ਨਾਇਕ, ਉਹਨਾਂ ਦੀ ਕਬਰ ਤੇ ਹਾਜ਼ਰੀ ਦਿੰਦੇ। ਐ ਸੁੱਤਾ ਪਿਆ ਜੀ ਪੰਜਾਬ ਦਾ ਸ਼ੇਰ। ਕੀ ਬਾਤ ਹੈ। ਆਓ ਜੀ, ਰੱਖੋ ਫੁੱਲ ਤੁਸੀਂ। आओ संधू साहब, सलूट देना चाहिए दुल्हे पति। करो सारा लंबा। हाँ ਇੱਥੇ ਇੱਥੇ ਲੈ ਇੱਥੇ, ਹਾਂ ਇੱਥੇ। ਜੀ ਰਜ਼ਾ ਜੀ ਥੋੜਾ ਦੱਸੋ ਆਪਣੇ ਦੋਸਤਾਂ ਲਈ, ਦਰਸ਼ਕਾਂ ਲਈ। ਸਾਡੀ ਖੁਸ਼ਬਖਤੀ ਹੈ ਜੀ, ਇਸ ਵੇਲੇ ਅਸੀਂ ਪੰਜਾਬ ਦੇ ਉਸ ਲੋਕ ਹੀਰੋ ਦੇ ਕਬਰ ਤੇ ਖੜੇ ਹਾਂ ਜਿਹੜੀਆਂ ਪਿਛਲੀਆਂ 6 ਸਦੀਆਂ ਤੋਂ ਪੰਜਾਬੀਆਂ ਨੇ ਇਸ ਨੂੰ ਵਿਸਾਰਿਆ ਨਹੀਂ ਔਰ ਦਿਲਾਂ ਦੇ ਵਿੱਚ ਜ਼ਿੰਦਾ ਰੱਖਾ ਹੈ। ਦੁੱਲਾ ਭੱਟੀ ਕੌਣ ਹੈ? ਇੱਕ ਵੱਡਾ ਸਵਾਲ ਇਹ ਹੈ। ਦੁੱਲਾ ਭੱਟੀ ਪੰਜਾਬ ਦਾ ਉਹ ਪੁੱਤਰ ਹੈ ਜਿਨ੍ਹੇ ਬਹਾਦਰੀ ਦੀ ਇੱਕ ਇਲਾਮਤ ਆਪ ਵੀ ਬਣਿਆ ਔਰ ਪੰਜਾਬੀਆਂ ਨੂੰ ਵੀ ਦਰਸ ਦਿੱਤਾ। ਇਹ ਗੱਲ ਹੈ ਮੁਗਲ ਬਾਦਸ਼ਾਹ ਅਕਬਰ ਦੇ ਟਾਈਮ ਪੀਰੀਅਡ ਦੀ। ਮੁਗਲ ਬਾਦਸ਼ਾਹ ਦਾ ਅਕਬਰ ਦੇ ਟਾਈਮ ਪੀਰੀਅਡ ਤੋਂ ਪਹਿਲੇ ਵੀ ਮੁਗਲ ਰਾਜ ਦੇ ਅਗੇਂਸਟ ਜਿਹੜੇ ਲੋਕਾਂ ਨੇ ਰੈਜ਼ਿਸਟੈਂਸ ਕੀਤੀ ਸੀ, ਉਹਦੇ ਦੁੱਲਾ ਭੱਟੀ ਦਾ ਦਾਦਾ ਔਰ ਦੁੱਲਾ ਭੱਟੀ ਦਾ ਬਾਪ, ਇਹ ਵੀ ਦੁੱਲਾ ਭੱਟੀ ਦੀ ਰਾਹ 'ਤੇ ਚੱਲਦੇ ਹੋਏ ਪਹਿਲੇ ਮੁਗਲਾਂ ਨੇ ਇਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਸੀ, ਮਰਾ ਦਿੱਤਾ ਸੀ, ਲੇਕਿਨ ਉਹਨਾਂ ਨੇ ਹੱਕ ਦੀ ਗੱਲ ਕਰਨ ਤੋਂ ਆਵਾਜ਼ ਨਹੀਂ ਰਹਿ ਸਨ। ਦੁੱਲਾ ਭੱਟੀ ਦੀ ਪੂਰੀ ਜ਼ਿੰਦਗੀ ਵੀ ਇਸੇ ਤਰੀਕੇ ਹੀ ਗੁਜ਼ਰਦੀ ਹੈ। ਹੁਣ ਦੁੱਲਾ ਭੱਟੀ ਦੀ ਮੁਗਲਾਂ ਦੇ ਨਾਲ ਰੋਲਾ ਕੀ ਸੀ, ਇਹ ਸਮਝਣਾ ਵੀ ਜ਼ਰੂਰੀ ਹੈ। ਸੋ ਮੁਗਲਾਂ ਦੇ ਨਾਲ, ਕਿਉਂਕਿ ਦੁੱਲਾ ਭੱਟੀ ਕਿਸਾਨੀ ਦਾ ਨੁਮਾਇੰਦਾ ਹੈ, ਮੁਗਲ ਬਾਦਸ਼ਾਹ ਅਕਬਰ ਦੇ ਵੇਲੇ ਜਿਹੜਾ ਟੈਕਸੇਸ਼ਨ ਸਿਸਟਮ ਸੀ ਆਮ ਲੋਕਾਂ 'ਤੇ, ਉਹ ਬਹੁਤ ਜ਼ਿਆਦਾ ਕਰ ਦਿੱਤਾ ਗਿਆ ਸੀ। ਇਸ ਵੇਲੇ ਕਿਹਾ ਜਾਂਦਾ ਹੈ ਕਿ ਅਕਬਰ ਬਾਦਸ਼ਾਹ ਦੇ ਵੇਲੇ ਹਿੰਦੁਸਤਾਨ ਦੀ ਜਿਹੜੀ ਇਕਾਨਮੀ ਸੀ ਉਹ ਬਹੁਤ ਮਜ਼ਬੂਤ ਸੀ। ਉਹਦਾ ਕਾਰਨ ਇਹ ਸੀ ਕਿ ਗੌਰਮੈਂਟ ਤਾਂ ਮਜ਼ਬੂਤ ਹੋ ਗਈ, ਲੇਕਿਨ ਆਮ ਕਿਸਾਨ, ਆਮ ਬੰਦਾ, ਉਹ ਬਹੁਤ ਉਸ ਦਾ ਜੀਣਾ ਔਖਾ ਕਰ ਦਿੱਤਾ ਗਿਆ। ਸੋ ਉਸ ਦੇ ਖਿਲਾਫ ਜਿਹੜੀ ਰੈਜ਼ਿਸਟੈਂਸ ਦਿੱਤੀ ਸੀ ਉਹ ਦੁੱਲਾ ਭੱਟੀ ਨੇ ਦਿੱਤੀ ਸੀ। ਦੁੱਲਾ ਭੱਟੀ ਨੂੰ ਫਿਰ ਜਿਹੜਾ ਇੱਥੇ ਲਾਹੌਰ ਦੇ ਅੰਦਰ ਮੁਗਲਾਂ ਦਾ ਆਣਾ, ਅਕਬਰ ਬਾਦਸ਼ਾਹ ਦਾ ਲਾਹੌਰ ਨੂੰ ਰਾਜਧਾਨੀ ਬਣਾਉਣਾ, ਉਹਦੇ ਪਿੱਛੇ ਵੀ ਇੱਕ ਵਜ੍ਹਾ ਉਸ ਰੈਜ਼ਿਸਟੈਂਸ ਨੂੰ ਤੋੜਨਾ ਸੀ ਜਿਹੜੀ ਦੁੱਲਾ ਭੱਟੀ ਦੀ ਵੱਧਦੀ ਹੋਈ ਅੱਗੇ ਸੀ। ਪਿੰਡੀ ਭੱਟੀਆਂ ਦਾ ਉਹ ਪੁੱਤਰ ਜਿਸ ਦੀ ਰੈਜ਼ਿਸਟੈਂਸ ਤੋਂ ਉਸ ਵੇਲੇ ਦਾ ਜਿਹੜੇ ਬਾਦਸ਼ਾਹ ਸਨ, ਪੂਰੇ ਹਿੰਦੁਸਤਾਨ ਦੇ ਬਾਦਸ਼ਾਹ ਸਨ, ਉਹਨਾਂ ਨੇ ਵੀ ਉਹਨਾਂ ਨੂੰ ਇਹ ਗਵਾਰਾ ਨਹੀਂ ਸੀ ਕਿ ਇਹ ਲਹਿਰ ਅੱਗੇ ਫੁੱਟੇ। ਸੋ ਉਹਨਾਂ ਨੇ ਤਰੀਕੇ ਦੇ ਨਾਲ ਦੁੱਲਾ ਭੱਟੀ ਨੂੰ ਲਾਹੌਰ ਦਰਬਾਰ ਦੇ ਅੰਦਰ ਬੁਲਾਇਆ ਔਰ ਉਹਨਾਂ ਨੂੰ ਫਾਹੇ ਲਾ ਦਿੱਤਾ ਗਿਆ। ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਸ਼ਾਹ ਹੁਸੈਨ ਦਾ ਉਹੀ ਟਾਈਮ ਪੀਰੀਅਡ ਹੈ। ਸੋ ਸ਼ਾਹ ਹੁਸੈਨ ਨੇ ਆਪਣੀ ਕਾਫੀ ਦੇ ਅੰਦਰ ਤਖਤ ਨਾ ਮਿਲਦੇ ਮੰਗੇ ਦੀ ਜਿਹੜੀ ਟਰਮ ਪਾਈ ਸੀ ਜਾਂ ਮਿਸਰਾ ਵਰਤਿਆ ਸੀ, ਉਹ ਦੁੱਲਾ ਭੱਟੀ ਨੂੰ ਮੁੱਖ ਰੱਖਦਿਆਂ ਹੀ ਕਿਹਾ ਸੀ। ਸੋ ਦੁੱਲਾ ਭੱਟੀ ਦੇ ਅਸੀਂ ਕਈ ਪਹਿਲੂਆਂ ਤੋਂ ਅਸੀਂ ਇਸ 'ਤੇ ਚਾਨਣ ਪਾ ਸਕਦੇ ਹਾਂ। ਫਿਰ ਦੁੱਲਾ ਭੱਟੀ ਦੇ ਨਾਂ ਜਿਹੜੀ ਲੋਹੜੀ ਹਜ਼ਾਰਾਂ ਸਾਲਾਂ ਤੋਂ ਪੰਜਾਬ ਦੇ ਅੰਦਰ ਕਿਸਾਨੀ ਦੇ ਨਾਲ ਜੁੜੀ ਹੋਈ ਹੈ, ਸੀਜ਼ਨਲ ਫੈਸਟੀਵਲ ਦੇ ਨਾਲ ਜੁੜੀ ਹੋਈ ਹੈ। ਲੋਹੜੀ ਦੁੱਲਾ ਭੱਟੀ ਦੇ ਨਾਂ ਕਿਉਂ ਹੁੰਦੀ ਹੈ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਉਸੇ ਹੀ ਰਾਤ
ਸੁੰਦਰੀ ਔਰ ਮੁੰਦਰੀ ਜਿਹੜੇ ਕਰੈਕਟਰ ਹਨ, ਜਿਨ੍ਹਾਂ ਨੂੰ ਇੱਜ਼ਤ ਬਚਾ ਕੇ ਦੁੱਲਾ ਭੱਟੀ ਨੇ ਆਪਣੀਆਂ ਧੀਆਂ ਬਣਾ ਕੇ ਤੇ ਉਹਨਾਂ ਨੂੰ ਵਿਆਹਿਆ ਸੀ। ਸੁੰਦਰੀਏ ਮੁੰਦਰੀਏ ਦੇ ਕਈ ਲੋਕ ਗੀਤ ਹਨ। ਸੋ ਉਸ ਰਾਤ ਤੋਂ ਫਿਰ ਲੋਹੜੀ ਦੁੱਲੇ ਭੱਟੀ ਦੇ ਨਾਲ ਐਸੋਸੀਏਟ ਹੋ ਜਾਂਦੀ ਹੈ। ਸੋ ਦੁੱਲਾ ਭੱਟੀ ਕਈ ਪੱਖਾਂ ਤੋਂ, ਕਈ ਪਹਿਲੂਆਂ ਤੋਂ ਪੰਜਾਬ ਦਾ ਹੀਰੋ ਹੈ ਔਰ ਪੰਜਾਬੀਆਂ ਨੂੰ ਇਸ ਹੀਰੋ ਦੇ ਬਾਰੇ ਜਾਣਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ ਕਿ ਹੀਰੋ ਬਣਨ ਲਈ ਕੀ ਚਾਹੀਦਾ ਹੁੰਦਾ ਹੈ ਔਰ ਉਮਰਾਂ ਜੀਣ ਲਈ, ਸਦੀਆਂ ਜੀਣ ਲਈ ਤੁਹਾਨੂੰ ਕਿਹੜੇ ਕਿਹੜੇ ਕੰਮ ਕਰਨੇ ਪੈਂਦੇ ਨੇ। ਉਹ ਫਿਰ ਦੁੱਲਾ ਭੱਟੀ ਦੇ ਲਾਈਨ 'ਤੇ ਸਾਨੂੰ ਚੱਲਣਾ ਪੈਂਦਾ ਹੈ। ਅਤੇ ਦੁੱਲਾ ਭੱਟੀ ਨੂੰ ਹੀ ਮੁੱਖ ਰੱਖਦੇ ਹੋਇਆ ਕੁਛ ਲਾਈਨਸ ਜਿਹੜੀਆਂ ਨੇ ਮੈਂ ਤੁਹਾਨੂੰ ਸੁਣਾ ਦਿੰਦਾ ਹਾਂ। ਇੱਕ ਸ਼ਾਇਰ ਨੇ ਲਿਖਿਆ ਕਿ ਮੇਰਾ ਨਾਂ ਦੁੱਲਾ ਨਾ ਰੱਖ ਦਿਓ, ਮਤਲਬ ਆਪਣੀ ਮਾਂ ਨੂੰ ਦੁੱਲਾ ਭੱਟੀ ਮੁਖਾਤਬ ਕਰਕੇ ਕਹਿ ਰਹੀ ਹੈ। ਮੇਰਾ ਨਾਂ ਦੁੱਲਾ ਨਾ ਰੱਖ ਦਿਓ, ਰੱਖ ਦਿੰਦੇ ਹੋ ਕੁਝ ਹੋਰ। ਮੈਂ ਪੁੱਤਰ ਆ ਬੱਗੇ ਸ਼ੇਰ ਦਾ, ਮੇਰੇ ਸ਼ੇਰਾਂ ਵਰਗੇ ਤੌਰ, ਤੇ ਮੈਂ ਬੰਨਾ ਦਿੱਲੀ ਦੇ ਕਿੰਗਰੇ, ਦੇਵਾਂ ਸ਼ੱਕਰ ਵਾਂਗਰ ਭੋਰ। ਸੋ ਜੁਰਤ ਤੇ ਬਹਾਦਰੀ ਪੰਜਾਬੀਆਂ ਦੀ ਇਲਾਮਤ ਜਦੋਂ ਇਕੱਠੀ ਹੁੰਦੀ ਹੈ ਤੇ ਉਹ ਬਣਦੀ ਹੈ ਦੁੱਲਾ ਭੱਟੀ, ਉਹ ਬਣਦਾ ਹੈ ਭਗਤ ਸਿੰਘ। ਸੋ ਸਾਨੂੰ ਆਪਣੇ ਹੀਰੋਜ਼ ਦੀ ਜਿਹੜੀ ਕਬਰ ਹੈ, ਉਹਨਾਂ ਦੀਆਂ ਥਾਵਾਂ, ਉਹਨਾਂ ਦੇ ਅਸਥਾਨ, ਉੱਥੇ ਆਉਣਾ ਚਾਹੀਦਾ, ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਇਸੇ ਤਰੀਕੇ ਹੀ ਸਾਡੀਆਂ ਅਗਲੀਆਂ ਨਸਲਾਂ ਉਸ ਦੇ ਨਾਲ ਕਨੈਕਟ ਹੋ ਪਾਉਣਗੀਆਂ। ਰਜ਼ਾ ਜੀ, ਮੈਂ ਥੋੜਾ ਜਿਹਾ ਜਾਣਕਾਰੀ ਇੱਕ ਹੋਰ ਲੈਣੀ ਆ। ਜਦੋਂ ਇਹਨਾਂ ਦੇ ਦਾਦਾ ਜੀ ਜਾਂ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ, ਉਹ ਵੀ ਉਦੋਂ ਅਕਬਰ ਦਾ ਰਜੀਮ ਸੀਗਾ ਜਦੋਂ ਇਹ ਗੱਲ ਹੋਈ, ਜਾਂ ਉਹ ਉਸ ਤੋਂ ਕਾਫੀ ਦੇਰ ਪਹਿਲਾਂ, ਉਹਨਾਂ ਦਾ ਪਹਿਲੇ ਜਿਹੜਾ ਪੀਰੀਅਡ ਸੀ ਰਾਜੇ ਦਾ, ਉਦੋਂ ਹੋਈ? ਔਰ ਦੂਜੀ ਗੱਲ, ਮੈਂ ਇਹ ਥੋੜੀ ਇਤਿਹਾਸ 'ਚ ਸੁਣਦਾ ਪੜ੍ਹਦੇ ਆਏ ਆ ਕਿ ਦੁੱਲੇ ਨੂੰ ਛੁਪਾ ਕੇ ਰੱਖਿਆ ਗਿਆ ਸੀ। ਈਵਨ ਉਹ ਸ਼ਾਇਦ ਉਹਦੀ ਮਾਂ ਦਾ ਦੁੱਧ ਵੀ ਨਹੀਂ ਸੀ ਪੀਣ ਦਿੱਤਾ ਤੇ ਉਹਨੂੰ ਲੁਕਾ ਕੇ ਰੱਖਿਆ ਗਿਆ ਸੀ ਕਿ ਕਿਤੇ ਇਹਨੂੰ ਮੁਗਲ ਜਿਹੜੇ ਆ ਨਿੱਕੇ ਨੂੰ ਫੜ ਕੇ ਮਾਰਨਾ ਦੇਣ ਦਬੋਚ ਕੇ। ਤੇ ਕਾਫੀ ਸਮਾਂ ਇਹ ਪੜਦਾ ਰੱਖਿਆ ਗਿਆ ਸੀਗਾ। ਤੇ ਜਦੋਂ ਉਹ ਹੁਣ ਮਾਨਕ ਨੇ ਵੀ ਗਾਣੇ ਗਾਏ ਆ, ਰਾਹ ਦੇ ਵਿੱਚ ਖੜੀ ਹੋਣੀ ਵਾਜਾ ਮਾਰਦੀ, ਦੁੱਲਿਆ ਵੇ ਟੋਕਰਾ ਚਕਾਈ ਆਣ ਕੇ ਵਾਲਾ ਗਾਣਾ ਤੁਸੀਂ ਸੁਣਿਆ ਹੋਣਾ। ਨਹੀਂ, ਅਕਬਰ ਤੋਂ ਪਹਿਲੇ ਹੀ ਜਿਹੜਾ ਹੈ ਇਹਨਾਂ ਦੀ ਇਸ ਘਰਾਣੇ ਦੀ, ਔਰ ਕਿਹਾ ਜਾਂਦਾ ਕਿ ਉਹਨਾਂ ਦੇ ਵਿੱਚ ਖਲ ਦੇ ਵਿੱਚ ਭਰ ਦਿੱਤੇ ਗਏ ਸੀ ਉਹ ਇਹਨਾਂ ਦੇ ਜਿਹੜੇ ਵੱਡੇ ਸੀਗੇ। ਨਹੀਂ, ਬਸ ਇਹੀ ਹੈ। ਇਸ ਤਰ੍ਹਾਂ ਦੀ ਤਾਂ ਕੋਈ ਰਵਾਇਤ ਮੇਰੇ ਦੇਖਣ ਦੇ ਵਿੱਚ, ਮੇਰੇ ਸੁਣਨ ਦੇ ਵਿੱਚ ਨਹੀਂ ਆਈ। ਲੇਕਿਨ ਜਦੋਂ ਤੁਹਾਨੂੰ ਵੇਲੇ ਦਾ ਬਾਦਸ਼ਾਹ ਮਰਾਂਦਾ ਹੈ ਤੇ ਉਹ ਫਿਰ ਜ਼ੁਲਮ ਦੀ ਅਖੀਰ ਕਰਕੇ ਹੀ ਮਰਾਂਦਾ ਹੈ। ਔਰ ਜਿਹੜੇ ਹੀਰੋਜ਼ ਹੁੰਦੇ ਨੇ, ਉਹਨਾਂ ਦੇ ਉੱਤੇ ਕੱਟਣ ਲਈ, ਉਹਨਾਂ ਦੀ ਗਰਦਨ ਨਿਵਾਣ ਲਈ ਨਾ ਫਿਰ ਬਾਦਸ਼ਾਹ ਆਪਣੇ ਜ਼ੁਲਮਾਂ ਦੀ ਅਖੀਰ ਕਰਦੇ ਨੇ। ਸੋ ਹੁਣ ਸਾਨੂੰ ਨਹੀਂ ਪਤਾ ਉਹਨਾਂ ਦੇ ਬਾਰੇ, ਸਾਨੂੰ ਕੋਈ ਹਿਸਟਰੀ ਦੇ ਬਾਰੇ ਨਹੀਂ, ਇੱਕ ਸਾਨੂੰ ਖੁੱਲ੍ਹ ਕੇ ਨਹੀਂ ਦੱਸਦੀ ਵੀ ਕੀ ਹੋਇਆ, ਲੇਕਿਨ ਮਰਾਇਆ ਗਿਆ ਉਹਨਾਂ ਨੂੰ। ਮੁਗਲ ਬਾਦਸ਼ਾਹਾਂ ਨੇ ਮਰਾਇਆ। ਤੇ ਅਕਬਰ ਦੇ ਨਾਲ ਤਾਂ ਸਿੱਧੀ ਉਹ ਤਾਂ ਦੁੱਲੇ ਭੱਟੀ ਦੀ ਜੰਗ ਸਾਨੂੰ ਮਿਲਦੀ ਹੈ। ਔਰ ਇਹ ਦਾਦਾ ਤੋਂ ਹੈ ਤੇ ਦਾਦਾ ਤੋਂ ਇਟਸ ਮੀਨ ਕੋਈ 50-60 ਸਾਲ ਪਹਿਲੇ ਤੋਂ ਇੱਕ ਚੀਜ਼ ਚੱਲੀ ਜਾਂਦੀ ਹੈ। ਔਰ ਦੁੱਲਾ ਭੱਟੀ ਦੇ ਬਾਰੇ ਸਹੀ ਹੈ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬਚਾ ਕੇ, ਲੁਕੋ ਕੇ ਰੱਖਿਆ ਸੀ, ਲੇਕਿਨ ਕਦੋਂ ਤੱਕ ਲੁਕੋ ਕੇ ਰੱਖਦੀ। ਧਰਮ ਸਿੰਘ ਦਾ ਨਾਮ ਸੁਣਿਆ ਹੋਣਾ ਤੁਸੀਂ, ਜਿਹੜੇ ਉੱਥੋਂ ਵਾਲੇ ਆ ਅਮਰੀਕਾ ਤੋਂ, ਉਹਨਾਂ ਨੇ ਗੁਰਾਇਆ ਸਾਹਿਬ ਆਪਣੇ ਮਿੱਤਰ ਨੇ, ਉਹਨਾਂ ਨੇ ਦੁੱਲਾ ਭੱਟੀ ਦੇ ਉੱਤੇ ਕਾਫੀ ਇੱਕ ਵਧੀਆ ਕਿਤਾਬ ਜਿਹੜੀ ਉਹ ਲਿਖੀ ਹੈ। ਮੇਰੇ ਕੋਲ ਵੀ ਉਹ ਕਿਤਾਬਾਂ ਹੈ। ਮੈਂ ਉਹਦੇ ਵਿੱਚੋਂ ਕਿਤੇ ਪੜ੍ਹਿਆ ਸੀ ਕਿ ਇਹਨਾਂ ਦੇ ਵਡੇਰਿਆਂ ਨੂੰ ਉਹਨਾਂ ਨੇ ਜਬਾਹ ਕਰਕੇ ਤੇ ਮੁੜ ਕੇ ਕਦੀ ਖਲ ਦੇ ਵਿੱਚ ਮੜਾ ਦਿੱਤਾ ਸੀ, ਇੰਨੀ ਬੁਰੀ ਤਰ੍ਹਾਂ ਕੀਤਾ ਸੀ। ਜੀ। ਔਰ ਦੂਸਰਾ ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਕਿ ਇਹ ਜਗ੍ਹਾ ਦੁੱਲਾ ਭੱਟੀ ਲਈ ਕੋਈ ਮੇਰੇ ਖਿਆਲ ਖਾਸ ਜਗ੍ਹਾ ਮਖਸੂਸ ਸੀਗੀ ਕਿ ਇੰਨੇ ਏਰੀਏ 'ਚ ਰਹੇਗਾ, ਫਿਰ ਬਾਅਦ 'ਚ ਕੋਈ ਗੜਬੜ ਵੀ ਹੋਈ ਹੈ? ਦੇਖੋ ਨਾ, ਹੁਣ ਸਾਡਾ ਇੱਕ ਹੋਰ ਕੀ ਕਹਿ ਸਕਦੇ ਆ, ਕਬਰਸਤਾਨ ਦੀ ਇੰਤਜ਼ਾਮੀਆ ਨੂੰ, ਬਾਕੀ ਲੋਕਾਂ ਨੂੰ ਦੇਖਣਾ ਚਾਹੀਦਾ ਸੀ। ਹੁਣ ਸਾਡੇ ਸਾਹਮਣੇ ਪਿਛਲੇ ਕੋਈ 5-6 ਸਾਲਾਂ ਦੇ ਅੰਦਰ ਇਹ ਕਬਰ ਵੀ ਨਹੀਂ ਸੀ, ਇੱਥੇ ਖੁੱਲੀ ਹੁੰਦੇ ਸਨ। ਇਹ ਕਬਰ ਵੀ ਨਹੀਂ ਸੀ। ਇਹ ਪਿਛਲੇ 5-6 ਸਾਲਾਂ ਦੇ ਵਿੱਚ ਕਬਰਾਂ ਬਣਾਈਆਂ ਗਈਆਂ। ਸੋ ਜਿਹੜੀ ਇੱਥੋਂ ਦੀ ਕੋਈ ਮਿਨਿਸਟਰੀ ਡੀਲ ਕਰਦੀ ਹੈ, ਔਕਾਫ ਡੀਲ ਕਰਦਾ ਹੈ, ਕਬਰਸਤਾਨ ਨੂੰ ਕੋਈ ਹੋਰ ਡੀਲ ਕਰਦਾ ਹੈ, ਉਹਨਾਂ ਨੂੰ ਇਹ ਚੀਜ਼ ਕੋਈ ਦੇਖਣਾ ਚਾਹੀਦਾ ਹੈ ਕਿ ਇਹਦੇ ਤੇ ਕੋਈ ਰੋਜ਼ਾ ਬਣਾ ਦਿੱਤਾ ਜਾਵੇ, ਕੁਝ ਇੰਜ ਕਰ ਦਿੱਤਾ ਜਾਵੇ। ਆਮ ਪਬਲਿਕ ਦੇ ਅੰਦਰ ਤੇ ਅਸੀਂ ਇਹ ਕਰ ਨਹੀਂ ਪਾਉਂਦੇ, ਕਿਉਂਕਿ ਉਹਦੇ ਅੰਦਰ ਨਾ, ਹੁਣ ਇਹਦੇ ਤੇ ਅਸੀਂ ਜੋ ਵੀ ਕਰਨਾ ਹੈ ਗਵਰਨਮੈਂਟ ਦੀ ਅਪਰੂਵਲ ਦੇ ਨਾਲ ਅਸੀਂ ਕਰ ਸਕਦੇ, ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੇ। ਤੇ ਇਸ ਕਬਰ ਦੇ ਨਾਲ ਵੀ ਰੱਬ ਇਹਨਾਂ ਦੇ ਜਨਤਾ ਨਸੀਬ ਕਰੇ, ਇਹਨਾਂ ਦੇ ਇੰਜ ਨਹੀਂ ਬਣਾਈ ਜਾਣੀ ਚਾਹੀਦੀ ਸੀ, ਹੋਰ ਕੋਈ ਥਾਂ ਦੇਖ ਲੈਣੀ। ਮਤਲਬ ਇੰਨਾ ਵੱਡਾ ਹੀਰੋ ਸਾਡਾ, ਥੋੜਾ ਜਿਹੀ ਜਗ੍ਹਾ ਇਹਨਾਂ ਦੀ ਜਿਹੜੀ ਇਹਨਾਂ ਨੂੰ ਦਿੱਤੀ ਹੋਈ ਸੀ, ਉਹ ਤੋਂ ਉਹਨਾਂ ਨੂੰ ਰੱਖਣਾ ਚਾਹੀਦਾ ਸੀਗਾ। ਜੀ। ਇਹ ਤੇ ਖੈਰ ਇੰਤਜ਼ਾਮੀਆਂ ਨੂੰ ਵੇਖਣਾ ਚਾਹੀਦਾ ਜਾਂ ਸਰਕਾਰਾਂ ਦਾ ਧਿਆਨ ਰੱਖਣ ਵਾਲੀ ਗੱਲ ਹੈ। ਮੈਂ ਕਿਤੇ ਇਹ ਵੀ ਪੜ੍ਹਿਆ ਸੀ, ਸੁਣਿਆ ਸੀਗਾ ਕਿ ਇਹ ਜਗ੍ਹਾ ਮਖਸੂਸ ਸੀ ਉਹਨਾਂ ਦੀ, ਪਰ ਉਸ ਤੋਂ ਬਾਅਦ ਇੰਤਜ਼ਾਮੀਆਂ ਨੇ ਨੇੜੇ ਕਰਕੇ, ਸਰਕਾਰਾਂ ਨੂੰ ਜੇ ਇੰਨੀ ਹੋਸ਼ ਹੁੰਦੀ ਤੇ ਸਾਡਾ ਹੀ ਇਹ ਹਾਲ ਹੋਣਾ ਸੀ ਜੋ ਇੱਥੇ ਹੋ ਰਹੀ ਹੈ। ਸੋ ਪੰਜਾਬ ਦੇ ਜਿਹੜੇ ਹੀਰੋਜ਼ ਨੇ, ਸਰਕਾਰਾਂ ਤਾਂ ਉਹਨਾਂ ਨੂੰ ਦਬਾਣਗੀਆਂ। ਪੰਜਾਬ ਦੀ ਸਰਕਾਰ ਦੁੱਲਾ ਭੱਟੀ ਦਾ ਨਾਮ ਵੱਡਾ ਕਿਉਂ ਕਰੇਗੀ? ਕਿਉਂਕਿ ਰੈਜ਼ਿਸਟੈਂਸ ਦੀ ਇਲਾਮਤ ਜਿਹੜੀ ਹੈ, ਉਹਨਾਂ ਨੇ ਤਾਂ ਉਹਨਾਂ ਨੂੰ ਦਬਾਣਾ ਹੈ। ਬਿਲਕੁਲ ਜੀ। ਕਿਸੇ ਵੀ ਸਮੇਂ ਦੇ ਜਿਹੜੇ ਹੀਰੋ ਨੇ ਹਾਕਮਾਂ ਦੀ ਅੱਖਾਂ 'ਚ ਹਮੇਸ਼ਾ ਰੜਕਦੇ ਆ। ਉਹਨਾਂ ਦੇ ਇਤਿਹਾਸ ਤੋਂ ਕਿਤੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹ ਕੁਝ ਸਿੱਖ ਕੇ ਉਸ ਤਰ੍ਹਾਂ ਦਾ ਮਾਹੌਲ ਨਾ ਸਿਰਜ ਦੇਣ, ਸ਼ਾਇਦ ਇਹ ਕਾਰਨ ਹੋਣਗੇ। ਐਗਜ਼ੈਕਟਲੀ।
ਹੁਣ ਇੱਥੇ ਕਿਉਂ ਨਹੀਂ ਪੜਾਏ ਜਾਂਦੇ? ਸੂਫੀ ਸ਼ਾਇਰ ਕਿਉਂ ਨਹੀਂ ਪੜਾਏ ਜਾਂਦੇ? ਗੁਰੂ ਸਾਹਿਬਾਨ ਕਿਉਂ ਨਹੀਂ ਪੜਾਏ ਜਾਂਦੇ? ਭਗਤੀ ਮੂਵਮੈਂਟ ਨਾਲ ਜੁੜੇ ਹੋਏ ਬਾਕੀ ਲੋਕ ਕਿਉਂ ਨਹੀਂ ਪੜਾਏ ਜਾਂਦੇ? ਉਹ ਸਿੱਧੀ ਸਿੱਧੀ ਰੈਜ਼ਿਸਟੈਂਸ ਹੈ। ਦੁੱਲਾ ਭੱਟੀ ਨੂੰ ਅਗਰ ਪੜਾਇਆ ਜਾਏਗਾ ਤੇ ਸਿੱਧੀ ਸਿੱਧੀ ਰੈਜ਼ਿਸਟੈਂਸ ਨੂੰ ਪੜਾਉਣਾ ਹੈ, ਪੰਜਾਬੀ ਰੈਜ਼ਿਸਟੈਂਸ ਨੂੰ, ਔਰ ਉਹ ਇੱਥੇ ਬਾਰੇ ਨਹੀਂ ਖਾਂਦੀ। ਉਹ ਪੂਰੇ ਨਿਸਾਬ ਬਦਲੇ ਗਏ, ਸਾਰਾ ਕੁਝ ਬਦਲਿਆ ਗਿਆ ਲੋਕਾਂ ਨੂੰ ਪੰਜਾਬੀ ਤਾਰੀਖ ਤੋਂ ਹਟਾਉਣ ਵਾਸਤੇ। ਸੋ ਇਹ ਵੀ ਉਸੇ ਦੀ ਇੱਕ ਕੜੀ ਹੈ। ਬਿਲਕੁਲ ਰਾਜਾ ਸਾਹਿਬ, ਇਹੀ ਸਾਡੇ ਬਾਅਦ ਵਾਲੇ ਜਿਹੜੇ ਹੀਰੋ ਉਹਨਾਂ ਨਾਲ ਹੋਇਆ। ਬਹੁਤ ਸਾਰੇ ਲੋਕਾਂ ਨੇ ਪੁੱਛਿਆ, ਇੰਡੀਆ ਦੇ ਵਿੱਚ ਇੱਕ ਐਕਟ ਬਣਿਆ ਹੋਇਆ ਕਿ ਤੁਸੀਂ ਕੋਈ ਵੀ ਚੀਜ਼ ਸਰਕਾਰ ਕੋਲੋਂ ਪੁੱਛ ਸਕਦੇ ਹੋ। ਜਿਸ ਤਰ੍ਹਾਂ ਉੱਥੇ ਕਹਿ ਦਿੰਦੇ ਨਾ ਮਹਾਤਮਾ ਗਾਂਧੀ ਰਾਸ਼ਟਰਪਿਤਾ, ਉਹਦੇ ਬਾਰੇ ਵੀ ਪੁੱਛਿਆ ਗਿਆ ਕਿ ਉਹ ਰਾਸ਼ਟਰਪਿਤਾ, ਉਹਨੂੰ ਕਦੋਂ ਦਾ ਖਿਤਾਬ ਮਿਲਿਆ? ਉਹ ਕਹਿੰਦੇ ਸਰਕਾਰੀ ਕਾਗਜ਼ਾਂ 'ਚ ਕੋਈ ਰਾਸ਼ਟਰਪਿਤਾ ਨਹੀਂ ਆ, ਬਣਾਤਾ ਕਿਸੇ ਨੇ, ਕਹਿ ਦਿੱਤਾ ਤੇ ਬਣ ਗਿਆ। ਸ਼ਹੀਦ ਭਗਤ ਸਿੰਘ ਬਾਰੇ ਬਹੁਤ ਵਾਰ ਪੁੱਛਿਆ ਗਿਆ ਕਿ ਉਹ ਸਾਡਾ ਹੀਰੋ ਆ, ਉਹ ਸ਼ਹੀਦ ਆ, ਕਹਿੰਦੇ ਨਹੀਂ ਉਹ ਦਹਿਸ਼ਤਗਰਦ ਆ। ਗਦਰ ਮੂਵਮੈਂਟ ਬਾਰੇ ਪੁੱਛਿਆ ਜਾਂਦੇ, ਉਹ ਆਜ਼ਾਦੀ ਲਹਿਰ ਦਾ ਹਿੱਸਾ ਹੀ ਨਹੀਂ ਕੀ ਕਹਿੰਦੇ। ਜਿਹੜੀ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹੋਏਗੀ ਨਾ, ਜਿਹੜੀ ਪੰਜਾਬ ਨਾਲ ਜੁੜੀ ਹੋਏਗੀ ਉਹਨਾਂ ਦਾ ਹਿੱਸਾ ਨਹੀਂ ਹੈ। ਇਹ ਚਾਹੇ ਲਹਿੰਦੇ ਵਾਲੇ ਪਾਸੇ ਹੋਵੇ ਚਾਹੇ ਚੜ੍ਹਦੇ ਵਾਲੇ ਪਾਸੇ, ਉਹ ਹਿੱਸਾ ਨਹੀਂ ਹੋਏਗਾ। ਹਾਂ ਬਿਲਕੁਲ, ਬਾਕੀ ਸਾਰਾ ਕੁਝ ਹਿੱਸਾ ਹੋਏਗਾ। ਹੁਣ ਸਾਡੇ ਵੀ ਇੱਥੇ ਨਾ ਬਾਕੀ ਕੌਮਾਂ ਦੇ ਹੀਰੋਜ਼ ਜਿਹੜੇ ਨੇ ਐਜ਼ ਏ ਮੁਸਲਿਮ, ਉਹ ਬਣਾਏ ਗਏ ਨੇ, ਬੇਤਾਸ਼ਾ ਹੀਰੋਜ਼ ਬਣਾਏ ਗਏ ਨੇ, ਇੰਪੋਰਟ ਕੀਤੇ ਗਏ ਨੇ, ਯੂਪੀ ਸੀਪੀ ਵਾਲੇ ਹੀਰੋਜ਼ ਅਪਣਾਏ ਗਏ ਨੇ। ਦੁੱਲਾ ਭੱਟੀ ਦੇ ਨਾਂ ਦਾ ਕੋਈ ਰੋਡ ਸਾਨੂੰ ਨਹੀਂ ਮਿਲੇਗਾ, ਲੇਕਿਨ ਉਹਨਾਂ ਦੇ ਨਾਂ ਦੇ ਨਾਲ ਜਿਹੜੇ ਯੂਪੀ ਸੀਪੀ ਵਾਲੇ ਬਾਅਦ ਦੇ ਵਿੱਚ ਆਏ ਸੀ, ਜਿਨ੍ਹਾਂ ਦਾ ਕੋਈ ਕੰਮ ਵੀ ਨਹੀਂ ਹੈ, ਉਹਨਾਂ ਦੇ ਨਾਂ ਤੇ ਤੁਹਾਨੂੰ ਰੋਡ ਮਿਲਣਗੇ। ਇਸ ਲਈ ਤੇ ਦਬਾਇਆ ਜਾਂਦਾ ਹੈ। ਜਿਹੜੇ ਪੰਜਾਬੀਆਂ ਦੇ ਹੀਰੋਜ਼ ਹਨ, ਪੰਜਾਬੀ ਸ਼ਨਾਖਤ ਨੂੰ ਮੁਕਾਉਣ ਲਈ ਨਾ ਇੱਕ ਲੰਬੀ ਪਲੈਨਿੰਗ ਜਿਹੜੀ ਇੱਕ ਚੱਲੀ ਹੋਈ ਸੀ 47 ਤੋਂ ਪਹਿਲੇ ਦੀ, ਉਹਦੀ ਕੰਟੀਨਿਊਟੀ ਅਜੇ ਵੀ ਹੈ। ਇਹ ਦੋਨੋਂ ਦੇਸ਼ ਆਜ਼ਾਦ ਤੇ ਹੋ ਗਏ, ਲੇਕਿਨ ਪੰਜਾਬੀ ਸੋਚ ਅਜੇ ਆਜ਼ਾਦ ਨਹੀਂ ਹੋਈ। ਉਹ ਜਕੜੀ ਹੋਈ ਸੋਚ ਹੈ। ਹਰ ਥਾਂ ਤੇ ਅਸੀਂ ਦੇਖਦੇ ਹਾਂ ਕਿ ਉਸ ਸੋਚ ਨੂੰ ਮਾਰਿਆ ਜਾ ਰਹੀ ਹੈ। ਸੋ ਇਹ ਡਿਪੈਂਡ ਕਰਦਾ ਹੈ ਪੰਜਾਬੀਆਂ ਤੇ ਕਿ ਉਸ ਜਕੜਨ ਨੂੰ ਤੋੜਨ। ਹੀਰੋਜ਼ ਹਮੇਸ਼ਾ ਉਸ ਕੌਮ ਦੇ ਵਿੱਚੋਂ ਜੰਮਦੇ ਨੇ, ਪਰਾਏ ਹੀਰੋਜ਼ ਤੁਹਾਡੇ ਹੀਰੋਜ਼ ਨਹੀਂ ਹੁੰਦੇ। ਔਰ ਤੁਹਾਡੀ ਕੌਮ ਦੇ ਵਿੱਚ ਜਦੋਂ ਦੁੱਲੇ ਭੱਟੀ ਜੇ ਲੋਕ ਜੰਮਣ ਤੇ ਫਿਰ ਸਾਨੂੰ ਫਖਰ ਇਹਨਾਂ ਤੇ ਕਰਨਾ ਚਾਹੀਦਾ ਹੈ। ਉਹਨਾਂ ਲੋਕਾਂ ਦੇ ਵਿੱਚ ਅਸੀਂ ਬਾਅਦ ਦੇ ਵਿੱਚ ਫਖਰ ਕਰ ਲਵਾਂਗੇ, ਪਹਿਲੇ ਇੱਥੇ ਫਖਰ ਕਰੀਏ।